ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 30 ਜਨਵਰੀ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪਿਆਰ। ਸੁਨਹਿਰੀ ਮਤਨ ਯਰਮੀਆ। ਖੁਦਾਵੰਦ ਕਦੀਮ ਤੋਂ ਮੇਰੇ ਉੱਤੇ ਜ਼ਾਹਿਰ ਹੋਇਆ ਤੇ ਆਖਿਆ ਭਈ ਮੈਂ ਤੁਹਾਡੇ ਨਾਲ ਹਮੇਸ਼ਾ ਦੀ ਮੁਹੱਬਤ ਰੱਖੀ, ਇਸ ਲਈ ਮੈਂ ਆਪਣੀ ਸ਼ਫਕਤ ਤੁਹਾਡੇ ਉੱਤੇ ਵਧਾਈ। ਜਵਾਬੀ ਪੜ੍ਹਾਈ। ਰੋਮੀਓ। ਇਸ ਲਈ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਆਖੀਏ? ਜੇ ਰੱਬ ਸਾਡੇ ਵੱਲ ਏ ਤੇ ਕੌਣ ਸਾਡਾ ਮੁਖਾਲਫ ਹੈ? ਕੌਣ ਸਾਨੂੰ ਮਸੀਹ ਦੀ ਮੁਹੱਬਤ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ? ਪਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਉਹਦੇ ਰਾਹੀਂ ਜਿਹਨੇ ਸਾਡੇ ਨਾਲ ਮੁਹੱਬਤ ਕੀਤੀ, ਸਾਨੂੰ ਫਤਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਿਉਂ ਜੇ ਮੈਨੂੰ ਯਕੀਨ ਹੈ ਵੀ ਰੱਬ ਦੀ ਮੁਹੱਬਤ ਜਿਹੜੀ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹੈ, ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਆਉਣ ਵਾਲੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਾਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਦਰਸੀਵਾਜ਼ ਬਾਈਬਲ ਵਿੱਚੋਂ ਇਸਤਸਨਾ। ਹਮੇਸ਼ਾ ਦਾ ਰੱਬ ਤੇਰੀ ਸਕੂਨਤ ਗਾਏ ਤੇ ਹੇਠਾਂ ਦਾਇਮੀ ਬਾਵਾਂ ਨੇ। ਯਸਾਇਆ। ਤੇ ਹੁਣ ਐ ਯਾਕੂਬ, ਖੁਦਾਵੰਦ ਜਿਹਨੇ ਤੈਨੂੰ ਪੈਦਾ ਕੀਤਾ ਤੇ ਜਿਹਨੇ ਐ ਇਸਰਾਏਲ ਤੈਨੂੰ ਬਣਾਇਆ, ਇੰਝ ਆਖਦਾ ਏ ਭਈ ਖੌਫ ਨਾ ਕਰ, ਕਿਉਂ ਜੇ ਮੈਂ ਤੇਰਾ ਫਿਦਿਆ ਦਿੱਤਾ ਏ। ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਏ, ਤੂੰ ਮੇਰਾ ਏ। ਜਦ ਤੂੰ ਸੈਲਾਬ ਵਿੱਚੋਂ ਲੰਘੇ ਤੇ ਮੈਂ ਤੇਰੇ ਨਾਲ ਹੋਵਾਂਗਾ, ਤੇ ਜਦ ਤੂੰ ਨਦੀਆਂ ਵਿੱਚੋਂ ਲੰਘੇ ਤੇ ਉਹ ਤੈਨੂੰ ਨਾ ਡੁਬਾਉਣਗੀਆਂ। ਜਦ ਤੂੰ ਅੱਗ ਉੱਤੇ ਟੁਰੇਂਗਾ ਤੇ ਤੈਨੂੰ ਆਂਚ ਨਾ ਲੱਗੇਗੀ ਤੇ ਸ਼ੋਲਾ ਤੈਨੂੰ ਨਾ ਸਾੜੇਗਾ, ਕਿਉਂ ਜੇ ਮੈਂ ਖੁਦਾਵੰਦ ਤੇਰਾ ਰੱਬ ਇਸਰਾਈਲ ਦਾ ਕਦੂਸ ਤੇਰਾ ਮੁਕਤੀ ਦੇਣ ਵਾਲਾ ਵਾਂ। ਕਿਉਂ ਜੇ ਤੂੰ ਮੇਰੀ ਨਜ਼ਰ ਵਿੱਚ ਕੀਮਤੀ ਤੇ ਮੁਕਰਮ ਠਹਿਰਿਆ ਤੇ ਮੈਂ ਤੇਰੇ ਨਾਲ ਮੁਹੱਬਤ ਕੀਤੀ, ਇਸ ਲਈ ਮੈਂ ਤੇਰੇ ਬਦਲੇ ਲੋਕੀ ਤੇ ਤੇਰੀ ਜਾਨ ਦੇ ਬਦਲੇ ਵਿੱਚ ਊਂਠਾਂ ਦੇ ਦੇਵਾਂਗਾ। ਮਰਕਸ। ਫਿਰ ਯੂਹੰਨਾ ਦੇ ਫੜਵਾਏ ਜਾਣ ਤੋਂ ਬਾਅਦ ਯਿਸੂ ਨੇ ਗਲੀਲ ਵਿੱਚ ਆ ਕੇ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕੀਤੀ ਤੇ ਆਖਿਆ ਭਈ ਵੇਲਾ ਪੂਰਾ ਹੋ ਗਿਆ ਏ ਤੇ ਰੱਬ ਦੀ ਬਾਦਸ਼ਾਹੀ ਨੇੜੇ ਆ ਗਈ ਏ। ਤੌਬਾ ਕਰੋ ਤੇ ਖੁਸ਼ਖਬਰੀ ਉੱਤੇ ਈਮਾਨ ਲਿਆਓ। ਤੇ ਗਲੀਲ ਦੀ ਝੀਲ ਦੇ ਕੰਢੇ ਜਾਂਦਿਆਂ ਹੋਏ ਉਹਨੇ ਸ਼ਮਊਨ ਤੇ ਸ਼ਮਊਨ ਦੇ ਭਰਾ ਇੰਦਰੀਆਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਵੇਖਿਆ, ਕਿਉਂ ਜੇ ਉਹ ਮਛੇਰੇ ਸੀ। ਤੇ ਯਿਸੂ ਨੇ ਉਹਨਾਂ ਨੂੰ ਆਖਿਆ, ਮੇਰੇ ਮਗਰ ਟੁਰਦੇ ਆਓ ਤੇ ਮੈਂ ਤੁਹਾਨੂੰ ਆਦਮਗੀਰ ਬਣਾਵਾਂਗਾ। ਉਹ ਛੇਤੀ ਨਾਲ ਜਾਲ ਛੱਡ ਕੇ ਉਹਦੇ ਮਗਰ ਟੁਰਨ ਲੱਗ ਪਏ। ਤੇ ਇੱਕ ਕੋੜੀ ਨੇ ਉਹਦੇ ਕੋਲ ਆ ਕੇ ਉਹਦੀ ਮਿੰਨਤ ਕੀਤੀ ਤੇ ਉਹਦੇ ਅੱਗੇ ਗੋਡੇ ਟੇਕ ਕੇ ਉਹਨੂੰ ਆਖਿਆ, ਜੇ ਤੂੰ ਚਾਹਵੇਂ ਤੇ ਮੈਨੂੰ ਪਾਕ ਸਾਫ਼ ਕਰ ਸਕਦਾ ਹੈ। ਉਹਨੇ ਉਹਦੇ ਉੱਤੇ ਤਰਸ ਖਾ ਕੇ ਹੱਥ ਵਧਾਇਆ ਤੇ ਉਹਨੂੰ ਛੂਹ ਕੇ ਆਖਿਆ, ਮੈਂ ਚਾਹੁੰਦਾ ਵਾਂ ਵੀ ਤੂੰ ਪਾਕ ਸਾਫ਼ ਹੋ ਜਾ। ਤੇ ਫੌਰਨ ਉਹਦਾ ਕੋੜ ਮੁੱਕ ਗਿਆ ਤੇ ਉਹ ਪਾਕ ਸਾਫ਼ ਹੋ ਗਿਆ। ਮਰਕਸ। ਇਸ ਲਈ ਉਹ ਕਸ਼ਤੀ ਉੱਤੇ ਬੈਠ ਕੇ ਵੱਖਰੀ ਇੱਕ ਉਜਾੜ ਥਾਂ ਵੱਲ ਟੁਰ ਗਏ ਤੇ ਲੋਕਾਂ ਨੇ ਉਹਨਾਂ ਨੂੰ ਜਾਂਦਿਆਂ ਵੇਖਿਆ ਤੇ ਬਥੇਰਿਆਂ ਨੇ ਪਛਾਣ ਲਿਆ ਤੇ ਸਾਰੇ ਸ਼ਹਿਰਾਂ ਵਿੱਚੋਂ ਇਕੱਠੇ ਹੋ ਕੇ ਪੈਦਲ ਉਧਰ ਦੌੜੇ ਤੇ ਉਹਨਾਂ ਤੋਂ ਪਹਿਲਾਂ ਅੱਪੜ ਗਏ। ਤੇ ਉਹਨੇ ਉਤਰ ਕੇ ਜੱਥਾ ਵੇਖਿਆ ਤੇ ਉਹਨੂੰ ਉਹਨਾਂ ਉੱਤੇ ਤਰਸ ਆਇਆ, ਕਿਉਂ ਜੇ ਉਹ ਉਹਨਾਂ ਭੇਡਾਂ ਵਾਂਗਰ ਸੀ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ। ਤੇ ਉਹ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦੀ ਤਾਲੀਮ ਦੇਣ ਲੱਗ ਗਿਆ। ਜਦ ਦਿਨ ਬਹੁਤ ਢਲ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆ ਕੇ ਆਖਣ ਲੱਗੇ ਭਈ ਇਹ ਥਾਂ ਬਹੁਤ ਉਜਾੜ ਏ ਤੇ ਦਿਨ ਬਹੁਤ ਢਲ ਗਿਆ ਏ, ਇਹਨਾਂ ਨੂੰ ਜਾਣ ਦੇ ਤਾਂ ਜੋ ਆਲੇ ਦੁਆਲੇ ਦੀਆਂ ਬਸਤੀਆਂ ਤੇ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਕੁਝ ਖਾਣਾ ਮੁੱਲ ਲੈ ਲੈਣ। ਉਹਨੇ ਉਹਨਾਂ ਨੂੰ ਜਵਾਬ ਵਿੱਚ ਆਖਿਆ, ਤੁਸੀਂ ਇਹਨਾਂ ਨੂੰ ਖਾਣ ਨੂੰ ਦਿਓ। ਉਹਨਾਂ ਨੇ ਉਹਨੂੰ ਆਖਿਆ ਕਿ ਅਸੀਂ ਜਾ ਕੇ 200 ਦਿਨਾਰ ਦੀਆਂ ਰੋਟੀਆਂ ਮੁੱਲ ਲੈ ਆਈਏ ਤੇ ਉਹਨਾਂ ਨੂੰ ਖਵਾਈਏ। ਉਹਨੇ ਉਹਨਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਨੇ? ਜਾਓ ਵੇਖੋ। ਉਹਨਾਂ ਨੇ ਲੱਭ ਕੇ ਆਖਿਆ, 5 ਰੋਟੀਆਂ ਤੇ 2 ਮਛਲੀਆਂ। ਉਹਨੇ ਉਹਨਾਂ ਨੂੰ ਹੁਕਮ ਦਿੱਤਾ ਵੀ ਸਾਰੇ ਹਰੀ ਘਾਹ ਉੱਤੇ ਜੱਥਾ ਜੱਥਾ ਬਣ ਕੇ ਬੈਠ ਜਾਣ। ਇਸ ਲਈ ਉਹ 100 ਤੇ 50 ਦੀਆਂ ਕਤਾਰਾਂ ਵਿੱਚ ਬੈਠ ਗਏ। ਫਿਰ ਉਹਨੇ ਉਹ 5 ਰੋਟੀਆਂ ਤੇ 2 ਮੱਛੀਆਂ ਲਈਆਂ ਤੇ ਅਸਮਾਨ ਵੱਲ ਵੇਖ ਕੇ ਬਰਕਤ ਦਿੱਤੀ ਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ ਵੀ ਉਹਨਾਂ ਦੇ ਅੱਗੇ ਰੱਖਣ
ਤੇ ਉਹ 2 ਮੱਛੀਆਂ ਵੀ ਉਹਨਾਂ ਸਾਰਿਆਂ ਵਿੱਚ ਵੰਡ ਦਿੱਤੀਆਂ। ਇਸ ਲਈ ਉਹ ਸਾਰੇ ਖਾ ਕੇ ਰੱਜ ਗਏ ਤੇ ਉਹਨਾਂ ਨੇ ਟੁਕੜਿਆਂ ਤੇ ਮੱਛੀਆਂ ਦੇ 12 ਟੋਕਰੇ ਭਰ ਕੇ ਚੁੱਕੇ ਤੇ ਖਾਣ ਵਾਲੇ 5000 ਸੀ। ਯਸਾਇਆ, ਕੀ ਉਹ ਰੋਜ਼ਾ ਜਿਹੜਾ ਮੈਂ ਚਾਹੁੰਦਾ ਵਾਂ ਇਹ ਨਹੀਂ ਭਈ ਜ਼ੁਲਮ ਦੀਆਂ ਬੇੜੀਆਂ ਤੋੜੇ ਤੇ ਜੂਏ ਦੇ ਬੰਧਨ ਖੋਲੇ ਤੇ ਮਜ਼ਲੂਮਾਂ ਨੂੰ ਆਜ਼ਾਦ ਕਰੇ, ਬਲਕਿ ਹਰ ਇੱਕ ਜੂਏ ਨੂੰ ਤੋੜ ਦੇਵੇ। ਕੀ ਇਹ ਨਹੀਂ ਵੀ ਤੂੰ ਆਪਣੀ ਰੋਟੀ ਭੁੱਖੇ ਨੂੰ ਖਿਲਾਵੇਂ ਤੇ ਮਸਕੀਨਾਂ ਨੂੰ ਜਿਹੜੇ ਅਵਾਰਾ ਨੇ ਘਰ ਵਿੱਚ ਲਿਆਵੇਂ, ਤੇ ਜਦ ਕਿਸੇ ਨੂੰ ਨੰਗਾ ਵੇਖੇ ਤੇ ਤੂੰ ਆਪਣੇ ਹਮ ਜਿਸਮ ਨਾਲ ਰੂਪੋਸ਼ੀ ਨਾ ਕਰੇ। ਤਦ ਤੇਰੀ ਲੋ ਸੁਬਹ ਵਾਂਗਰ ਫੁੱਟੇਗੀ ਤੇ ਤੇਰੀ ਸਿਹਤ ਦੀ ਤਰੱਕੀ ਜਲਦੀ ਜ਼ਾਹਿਰ ਹੋਵੇਗੀ। ਤੇਰੀ ਸੱਚਾਈ ਤੇਰੇ ਅੱਗੇ ਹੋਵੇਗੀ ਤੇ ਖੁਦਾਵੰਦ ਦਾ ਜਲਾਲ ਤੇਰੇ ਪਿੱਛੇ ਤੇਰੀ ਹਿਫਾਜ਼ਤ ਕਰੇਗਾ। ਤਦ ਤੂੰ ਪੁਕਾਰੇਂਗਾ ਤੇ ਖੁਦਾਵੰਦ ਜਵਾਬ ਦੇਵੇਗਾ। ਤੂੰ ਚਲਾਵੇਂਗਾ ਤੇ ਆਖੇਂਗਾ ਵੀ ਮੈਂ ਇੱਥੇ ਹਾਂ। ਜੇ ਤੂੰ ਜੂਏ ਨੂੰ ਤੇ ਉਂਗਲੀਆਂ ਨਾਲ ਇਸ਼ਾਰਾ ਕਰਨ ਨੂੰ ਤੇ ਝੂਠ ਬੋਲਣ ਨੂੰ ਆਪਣੇ ਕੋਲੋਂ ਦੂਰ ਕਰ ਦੇਵੇਂਗਾ, ਜੇ ਤੂੰ ਆਪਣੇ ਦਿਲ ਨੂੰ ਭੁੱਖੇ ਵੱਲ ਮਾਇਲ ਕਰੇ ਤੇ ਆਜ਼ੂਦਾ ਦਿਲ ਨੂੰ ਆਸੂਦਾ ਕਰੇ, ਤੇ ਤੇਰਾ ਨੂਰ ਹਨੇਰੇ ਵਿੱਚ ਚਮਕੇਗਾ ਤੇ ਤੇਰੀ ਤੀਰਗੀ ਦੁਪਹਿਰ ਵਾਂਗਰ ਹੋਵੇਗੀ। ਤੇ ਰੱਬ ਸਦਾ ਤੇਰੀ ਰਹਿਨੁਮਾਈ ਕਰੇਗਾ ਤੇ ਖੁਸ਼ਕਸਾਲੀ ਵਿੱਚ ਤੈਨੂੰ ਰੁਝਾਵੇਗਾ ਤੇ ਤੇਰੀਆਂ ਹੱਡੀਆਂ ਨੂੰ ਤਾਕਤ ਦੇਵੇਗਾ। ਇਸ ਲਈ ਤੂੰ ਸੈਰਾਬ ਬਾਗ ਵਾਂਗਰ ਹੋਵੇਂਗਾ ਤੇ ਉਸ ਚਸ਼ਮੇ ਵਾਂਗਰ ਜਿਹਦਾ ਪਾਣੀ ਘੱਟ ਨਾ ਹੋਵੇ। ਤੇ ਤੇਰੇ ਲੋਕੀ ਪੁਰਾਣੇ ਉਜੜੇ ਮਕਾਨਾਂ ਨੂੰ ਬਣਾਉਣਗੇ ਤੇ ਤੂੰ ਪੀੜ੍ਹੀ ਦਰ ਪੀੜ੍ਹੀ ਦੀਆਂ ਨੀਹਾਂ ਨੂੰ ਬਰਪਾ ਕਰੇਂਗਾ ਤੇ ਤੂੰ ਰੱਖਣੇ ਨੂੰ ਬੰਦ ਕਰਨ ਵਾਲਾ ਤੇ ਆਬਾਦੀ ਲਈ ਰਾਹ ਨੂੰ ਠੀਕ ਕਰਨ ਵਾਲਾ ਅਖਵਾਵੇਂਗਾ। ਯੋਹੰਨਾ, ਐ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਕਰੀਏ, ਕਿਉਂ ਜੇ ਪਿਆਰ ਰੱਬ ਵੱਲੋਂ ਏ ਤੇ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਏ ਉਹ ਰੱਬ ਤੋਂ ਜੰਮਿਆ ਏ ਤੇ ਰੱਬ ਨੂੰ ਜਾਣਦਾ ਏ। ਜਿਹੜਾ ਪਿਆਰ ਨਹੀਂ ਰੱਖਦਾ ਉਹ ਰੱਬ ਨੂੰ ਨਹੀਂ ਜਾਣਦਾ, ਕਿਉਂ ਜੇ ਰੱਬ ਪਿਆਰ ਏ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਏ ਉਹ ਇਹਦੇ ਤੋਂ ਜ਼ਾਹਿਰ ਹੁੰਦਾ ਏ ਵੀ ਰੱਬ ਨੇ ਆਪਣੇ ਇਕਲੌਤੇ ਪੁੱਤਰ ਨੂੰ ਜੱਗ ਵਿੱਚ ਘੱਲਿਆ ਤਾਂ ਜੋ ਅਸੀਂ ਉਹਦੇ ਪਾਰੋਂ ਜ਼ਿੰਦਾ ਰਹੀਏ। ਪਿਆਰ ਇਹਦੇ ਵਿੱਚ ਨਹੀਂ ਵੀ ਅਸੀਂ ਰੱਬ ਨਾਲ ਪਿਆਰ ਕੀਤਾ, ਬਲਕਿ ਇਹਦੇ ਵਿੱਚ ਵੀ ਉਹਨੇ ਸਾਡੇ ਨਾਲ ਪਿਆਰ ਕੀਤਾ ਤੇ ਸਾਡੇ ਪਾਪਾਂ ਦੇ ਖਫਾਰੇ ਲਈ ਆਪਣੇ ਪੁੱਤਰ ਨੂੰ ਘੱਲਿਆ। ਐ ਪਿਆਰਿਓ, ਜਦੋਂ ਰੱਬ ਨੇ ਸਾਡੇ ਨਾਲ ਇੰਜ ਦਾ ਪਿਆਰ ਕੀਤਾ ਤੇ ਸਾਡੇ ਉੱਤੇ ਵੀ ਇੱਕ ਦੂਜੇ ਨਾਲ ਪਿਆਰ ਰੱਖਣਾ ਫਰਜ਼ ਏ। ਰੱਬ ਨੂੰ ਕਦੀ ਕਿਸੇ ਨੇ ਨਹੀਂ ਵੇਖਿਆ। ਜੇ ਅਸੀਂ ਇੱਕ ਦੂਜੇ ਨਾਲ ਪਿਆਰ ਰੱਖਦੇ ਹਾਂ ਤੇ ਰੱਬ ਸਾਡੇ ਵਿੱਚ ਰਹਿੰਦਾ ਏ ਤੇ ਉਹਦਾ ਪਿਆਰ ਸਾਡੇ ਦਿਲ ਵਿੱਚ ਕਾਮਲ ਹੋ ਗਿਆ ਏ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਏ ਉਹਨੂੰ ਅਸੀਂ ਜਾਣ ਗਏ ਹਾਂ ਤੇ ਸਾਨੂੰ ਉਹਦਾ ਯਕੀਨ ਏ। ਰੱਬ ਪਿਆਰ ਏ ਤੇ ਜਿਹੜਾ ਪਿਆਰ ਵਿੱਚ ਕਾਇਮ ਰਹਿੰਦਾ ਏ ਉਹ ਰੱਬ ਵਿੱਚ ਕਾਇਮ ਰਹਿੰਦਾ ਏ ਤੇ ਰੱਬ ਉਹਦੇ ਵਿੱਚ ਕਾਇਮ ਰਹਿੰਦਾ ਏ। ਇਸੇ ਪਾਰੋਂ ਪਿਆਰ ਸਾਡੇ ਵਿੱਚ ਕਾਮਲ ਹੋ ਗਿਆ ਏ ਤਾਂ ਜੋ ਸਾਨੂੰ ਅਦਾਲਤ ਦੇ ਦਿਨ ਦਲੇਰੀ ਹੋਵੇ, ਕਿਉਂ ਜੇ ਜਿਵੇਂ ਉਹ ਏ ਇੰਜ ਹੀ ਜੱਗ ਵਿੱਚ ਅਸੀਂ ਵੀ ਹਾਂ। ਅਬਰਾਨੀਓ, ਇਸ ਲਈ ਆਓ ਅਸੀਂ ਫਜ਼ਲ ਦੇ ਤਖਤ ਦੇ ਕੋਲ ਦਲੇਰੀ ਨਾਲ ਜਾਈਏ ਤਾਂ ਜੋ ਸਾਡੇ ਉੱਤੇ ਰਹਿਮ ਹੋਵੇ ਤੇ ਉਹ ਫਜ਼ਲ ਹਾਸਲ ਕਰੀਏ ਜਿਹੜਾ ਲੋੜ ਦੇ ਵੇਲੇ ਸਾਡੀ ਮਦਦ ਕਰੇ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਤੇ ਇਲਾਹੀ ਮੁਹੱਬਤ ਦੀ ਤਾਕਤ ਕਾਦਰ ਮੁਤਲਿਕ ਏ। ਅਸਲ ਵਿੱਚ ਗ੍ਰਿਫਤ ਨੂੰ ਢਿੱਲਾ ਕਰਨਾ ਤੇ ਬਿਮਾਰੀ, ਮੌਤ ਤੇ ਪਾਪ ਨੂੰ ਬਰਬਾਦ ਕਰਨਾ ਜਾਇਜ਼ ਏ। ਸ਼ਿਫਾ ਤੇ ਤਾਲੀਮ ਦੋਨਾਂ ਵਿੱਚ ਰੱਬ ਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਏ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੌਸ਼ਨ ਕਰਦਾ, ਚੁਣਦਾ ਤੇ ਰਹਿਨੁਮਾਈ ਕਰਦਾ ਏ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਤੇ ਕਾਮ ਤੇ ਅਮਲਾਂ ਨੂੰ ਤਾਕਤ ਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਾਈ ਦੀ ਅਲਤਾਰ ਉੱਤੇ ਵੱਡਾ ਨਿਗਹਬਾਨ ਏ। ਫਾਨੀ ਸਿਆਣ ਦੇ ਪਾਣੀਆਂ ਉੱਤੇ ਟੁਰਨ ਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਰੱਬ ਤੋਂ ਵੱਖ ਕੋਈ ਤਾਕਤ ਨਹੀਂ ਏ। ਕਾਦਰ ਮੁਤਲਿਕ ਵਿੱਚ ਸਾਰੀ ਤਾਕਤ ਏ ਤੇ ਕਿਸੇ ਹੋਰ ਤਾਕਤ ਨੂੰ ਮੰਨਣਾ ਰੱਬ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਏ। ਹਲੀਮ ਨਾਸਰੀ ਨੇ ਇਸ ਮਫਰੂਜ਼ੇ ਨੂੰ ਰੱਦ ਕਰ ਦਿੱਤਾ ਸੀ ਬਈ ਪਾਪ, ਬਿਮਾਰੀ ਤੇ ਮੌਤ ਵਿੱਚ ਕੋਈ ਤਾਕਤ ਏ। ਉਹਨੇ ਇਹਨਾਂ ਨੂੰ ਬੇਇਖਤਿਆਰ ਸਾਬਤ ਕੀਤਾ। ਰੱਬੀ ਤੇ ਕਾਹਿਨ ਮੂਸਾ ਦੀ ਸ਼ਰੀਅਤ ਦੀ ਤਾਲੀਮ ਦਿੰਦੇ ਸੀ ਜਿਹੜੀ ਆਖਦੀ ਏ ਅੱਖ ਦੇ ਬਦਲੇ ਅੱਖ, ਤੇ ਜਿਹੜਾ ਬੰਦੇ ਦਾ ਖੂਨ ਕਰੇ ਉਹਦਾ ਖੂਨ ਵੀ ਬੰਦੇ ਤੋਂ ਹੀ ਹੋਵੇਗਾ। ਯਿਸੂ ਨੇ ਇੰਜ ਨਹੀਂ ਕੀਤਾ। ਜਿਹੜਾ ਰੱਬ ਲਈ ਅਮਲ ਕਰਨ ਵਾਲਾ ਨਵਾਂ ਬੰਦਾ ਸੀ, ਉਹਨੇ ਮੁਹੱਬਤ ਦੀ ਇਲਾਹੀ ਸ਼ਰੀਅਤ ਪੇਸ਼ ਕੀਤੀ ਜਿਹੜੀ ਆਪਣੇ ਉੱਤੇ ਲਾਨਤ ਕਰਨ ਵਾਲਿਆਂ ਲਈ ਵੀ ਬਰਕਤ ਚਾਹੁੰਦੀ ਏ।
ਮਸੀਹੀ ਫਰਜ਼ਾਂ ਦੀ ਫਹਿਰਿਸਤ ਵਿੱਚ ਸਭ ਤੋਂ ਪਹਿਲਾ ਫਰਜ਼ ਉਹਨੇ ਆਪਣੇ ਮਗਰ ਟੁਰਨ ਵਾਲਿਆਂ ਨੂੰ ਸਿਖਾਇਆ, ਉਹ ਸੱਚਾਈ ਤੇ ਪਿਆਰ ਦੀ ਸ਼ਿਫਾ ਦੇਣ ਵਾਲੀ ਤਾਕਤ ਹੈ। ਉਹਨੇ ਬੇਜਾਨ ਰਸਮਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਇਹ ਜਿਉਂਦਾ ਮਸੀਹ ਅਮਲੀ ਸੱਚਾਈ ਹੈ, ਜਿਹੜਾ ਮਸੀਹ ਨੂੰ ਉਹਨਾਂ ਸਾਰਿਆਂ ਲਈ ਕਿਆਮਤ ਤੇ ਹਯਾਤੀ ਬਣਾਉਂਦਾ ਹੈ ਜਿਹੜੇ ਕੰਮਾਂ ਵਿੱਚ ਉਹਦੇ ਮਗਰ ਟੁਰਦੇ ਨੇ। ਉਹ ਤਬੀਬ ਜਿਹੜਾ ਆਪਣੇ ਸਾਥੀ ਇਨਸਾਨ ਲਈ ਹਮਦਰਦੀ ਦੀ ਕਮੀ ਰੱਖਦਾ ਹੈ, ਇਨਸਾਨੀ ਅਹਿਸਾਸ ਵਿੱਚ ਨਾਮੁਕੰਮਲ ਹੈ। ਤੇ ਇਹ ਆਖਣ ਲਈ ਸਾਡੇ ਕੋਲ ਰਸੂਲੀ ਫਰਮਾਨ ਹੈ ਵੀ ਜਿਹੜਾ ਆਪਣੇ ਭਰਾ ਨਾਲ ਜਿਹਨੂੰ ਉਹਨੇ ਵੇਖਿਆ ਹੈ ਪਿਆਰ ਨਹੀਂ ਰੱਖਦਾ, ਉਹ ਰੱਬ ਨਾਲ ਵੀ ਜਿਹਨੂੰ ਉਹਨੇ ਨਹੀਂ ਵੇਖਿਆ ਪਿਆਰ ਨਹੀਂ ਰੱਖ ਸਕਦਾ। ਇਸ ਰੂਹਾਨੀ ਅਹਿਸਾਸ ਦੇ ਨਾ ਹੁੰਦਿਆਂ ਹੋਏ ਤਬੀਬ ਇਲਾਹੀ ਸਿਆਣ ਉੱਤੇ ਯਕੀਨ ਦੀ ਕਮੀ ਰੱਖਦਾ ਹੈ ਤੇ ਉਹ ਲਾਮਹਿਦੂਦ ਪਿਆਰ ਨਾਲ ਵਾਕਫ ਨਹੀਂ ਹੈ, ਜਿਹੜਾ ਇਕੱਲਾ ਸ਼ਿਫਾਈਆ ਤਾਕਤ ਅਤਾ ਕਰਦਾ ਹੈ। ਜੇ ਅਸੀਂ ਬਿਮਾਰਾਂ ਲਈ ਉਹਨਾਂ ਦੀ ਕੈਦ ਦੇ ਬੂਹੇ ਖੋਲੀਏ ਤੇ ਪਹਿਲਾਂ ਸਾਨੂੰ ਟੁੱਟੇ ਦਿਲ ਵਾਲਿਆਂ ਨੂੰ ਜੋੜਨਾ ਸਿਖਾਉਣਾ ਪਵੇਗਾ। ਜੇ ਅਸੀਂ ਰੂਹ ਦੇ ਰਾਹੀਂ ਸ਼ਿਫਾ ਦਿੰਦੇ ਹਾਂ ਤੇ ਸਾਨੂੰ ਇਹਦੇ ਵਜੂਦ ਦੇ ਰੁਮਾਲ ਹੇਠਾਂ ਰੂਹਾਨੀ ਸ਼ਿਫਾ ਦੀ ਕਾਬਲੀਅਤ ਨੂੰ ਲੁਕਾਉਣਾ ਨਹੀਂ ਚਾਹੀਦਾ ਤੇ ਨਾ ਹੀ ਕ੍ਰਿਸਚਨ ਸਾਇੰਸ ਦੇ ਹੌਸਲੇ ਨੂੰ ਇਹਦੇ ਖਤ ਦੇ ਕਫਨ ਵਿੱਚ ਲਪੇਟ ਕੇ ਦਫਨ ਕਰਨਾ ਚਾਹੀਦਾ ਹੈ। ਕਿਸੇ ਬੰਦੇ ਲਈ ਨਰਮ ਲਫ਼ਜ਼ ਤੇ ਮਸੀਹੀ ਹੌਸਲਾ ਅਫਜ਼ਾਈ, ਉਹਦੇ ਖਦਸ਼ਿਆਂ ਲਈ ਰਹਿਮ ਤੇ ਸਬਰ ਕਰਨਾ ਤੇ ਉਹਨਾਂ ਨੂੰ ਮੁਕਾਉਣਾ ਅਜਿਹੀ ਜਜ਼ਬਾਤੀ ਇਕੱਠੀ ਕੁਰਬਾਨੀਆਂ ਵਾਲੇ ਨਜ਼ਰੀਆਂ, ਦਕਿਆਨੂਸੀ ਉਧਾਰ ਲਈਆਂ ਹੋਈਆਂ ਤਕਰੀਰਾਂ ਤੇ ਬਹਿਸਾਂ ਨਾਲੋਂ ਬਹੁਤਾ ਚੰਗਾ ਹੈ, ਜਿਹੜਾ ਮੁਹੱਬਤ ਦੀ ਸ਼ੋਲਾਜ਼ਨ ਜਾਇਜ਼ ਕ੍ਰਿਸਚਨ ਸਾਇੰਸ ਦੀ ਮਜ਼ਹੀਕਾ ਖੇਜ਼ ਨਕਲ ਦੇ ਸਿਵਾ ਕੁਝ ਨਹੀਂ ਹੈ। ਜਿਹੜੀ ਨੇਕੀ ਤੁਸੀਂ ਕਰਦੇ ਹੋ ਤੇ ਜ਼ਾਹਰੀ ਜਿਸਮ ਤੁਹਾਨੂੰ ਬਸ ਹਾਸਲ ਹੋਣ ਦੇ ਕਾਬਲ ਤਾਕਤ ਦਿੰਦਾ ਹੈ। ਬੁਰਿਆਈ ਕੋਈ ਤਾਕਤ ਨਹੀਂ ਹੈ, ਇਹ ਤਾਕਤ ਦਾ ਮਜ਼ਾਕ ਹੈ, ਜਿਹੜਾ ਛੇਤੀ ਨਾਲ ਹੀ ਆਪਣੀ ਕਮਜ਼ੋਰੀ ਨੂੰ ਧੋਖਾ ਦਿੰਦਾ ਹੈ ਤੇ ਫਿਰ ਕਦੀ ਨਾ ਉੱਠਣ ਲਈ ਹੇਠਾਂ ਡਿੱਗ ਜਾਂਦਾ ਹੈ। ਇਲਾਹੀ ਮਾਬਾਦੁਲ ਤਿੱਬਿਆਤ ਦੇ ਫਹਿਮ ਵਿੱਚ ਅਸੀਂ ਆਪਣੇ ਮਾਲਕ ਦੇ ਨਮੂਨੇ ਮਗਰ ਟੁਰਦਿਆਂ ਹੋਏ ਪਿਆਰ ਤੇ ਸੱਚਾਈ ਦੇ ਪੈਰਾਂ ਉੱਤੇ ਟੁਰਦੇ ਹਾਂ। ਮਸੀਹਤ ਅਸਲੀ ਸ਼ਿਫਾ ਦੀ ਨਿਉ ਹੈ। ਬੇਗਰਜ਼ ਪਿਆਰ ਦੇ ਮਾਮਲੇ ਵਿੱਚ ਇਨਸਾਨ ਦੀ ਸੋਚ ਜੋ ਕੁਝ ਵੀ ਅਪਣਾਉਂਦੀ ਹੈ, ਉਹ ਇਲਾਹੀ ਕੂਵਤ ਨੂੰ ਸਿੱਧਾ ਹਾਸਲ ਕਰ ਲੈਂਦੀ ਹੈ। ਬਿਮਾਰਾਂ ਨੂੰ ਦੱਸੋ ਵੀ ਉਹ ਬਗੈਰ ਡਰ ਤੋਂ ਬਿਮਾਰੀ ਦਾ ਮੁਕਾਬਲਾ ਕਰ ਸਕਦੇ ਨੇ, ਜੇ ਉਹ ਬਸ ਇਹ ਸਮਝ ਲੈਣ ਵੀ ਇਲਾਹੀ ਪਿਆਰ ਉਹਨਾਂ ਨੂੰ ਹਰ ਜਿਸਮਾਨੀ ਕੰਮ ਤੇ ਹਾਲਤ ਲਈ ਤਾਕਤ ਦਿੰਦੀ ਹੈ। ਕੀ ਇਹ ਇਮਾਨ ਰੱਖਣਾ ਕੁਫਰ ਦੀ ਇੱਕ ਕਿਸਮ ਨਹੀਂ ਭਈ ਮਸੀਹਾ ਵਰਗਾ ਇੱਕ ਵੱਡਾ ਕੰਮ ਜਿਹੜਾ ਉਹਨੇ ਆਪਣੇ ਆਪ ਲਈ ਜਾਂ ਰੱਬ ਲਈ ਕੀਤਾ, ਉਹਨੂੰ ਹਮੇਸ਼ਾ ਦੀ ਹਮਾਂਗੀ ਨੂੰ ਬਰਕਰਾਰ ਰੱਖਣ ਲਈ ਯਿਸੂ ਦੇ ਨਮੂਨੇ ਤੋਂ ਕੋਈ ਮਦਦ ਲੈਣ ਦੀ ਲੋੜ ਨਹੀਂ ਸੀ, ਪਰ ਇਨਸਾਨਾਂ ਨੂੰ ਇਸ ਮਦਦ ਦੀ ਲੋੜ ਸੀ ਤੇ ਯਿਸੂ ਨੇ ਇਹਦੇ ਲਈ ਉਹ ਰਾਹ ਵਿਖਾਈ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਵੀ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਿਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਹੈ। ਫਜ਼ਲ ਦਾ ਮੌਜਜ਼ਾ ਮੁਹੱਬਤ ਲਈ ਕੋਈ ਮੌਜਜ਼ਾ ਨਹੀਂ ਹੈ। ਇਲਾਹੀ ਪਿਆਰ ਜਿਹਨੇ ਜ਼ਹਿਰੀਲੇ ਸੱਪ ਨੂੰ ਬੇਜ਼ਰਰ ਬਣਾਇਆ, ਜਿਹਨੇ ਬੰਦਿਆਂ ਨੂੰ ਉਬਲਦੇ ਹੋਏ ਤੇਲ ਤੋਂ, ਬਲਦੇ ਹੋਏ ਤੰਦੂਰ ਤੋਂ, ਸ਼ੇਰ ਦੇ ਪੰਜਿਆਂ ਤੋਂ ਬਚਾਇਆ, ਉਹ ਹਰ ਦੌਰ ਵਿੱਚ ਬਿਮਾਰ ਨੂੰ ਸ਼ਿਫਾ ਦੇ ਸਕਦਾ ਤੇ ਪਾਪ ਤੇ ਮੌਤ ਉੱਤੇ ਫਤਹਿਮੰਦ ਹੋ ਸਕਦਾ ਹੈ। ਉਹਨੇ ਯਿਸੂ ਦੇ ਇਜ਼ਹਾਰਾਂ ਨੂੰ ਬਿਲਾ ਸਬਕਤ ਤਾਕਤ ਤੇ ਪਿਆਰ ਨਾਲ ਸਰਤਾਜ ਕੀਤਾ, ਪਰ ਉਹੀ ਸਿਆਣ ਜਿਹੜੀ ਮਸੀਹ ਯਿਸੂ ਦੀ ਵੀ ਹੈ, ਸਾਇੰਸ ਦੇ ਖੱਤ ਦੇ ਨਾਲ ਹੋਣੀ ਚਾਹੀਦੀ ਹੈ, ਤਾਂ ਜੋ ਨਬੀਆਂ ਤੇ ਰਸੂਲਾਂ ਦੇ ਪੁਰਾਣੇ ਇਜ਼ਹਾਰਾਂ ਨੂੰ ਦੁਹਰਾਏ ਤੇ ਤਸਦੀਕ ਕਰੇ। ਇਹ ਗੱਲ ਖਾਹਿਸ਼ ਦੇ ਘਾਟੇ ਪਾਰੋਂ ਇੰਨੀ ਉਜਾਗਰ ਨਹੀਂ ਹੁੰਦੀ ਜਿੰਨੀ ਰੂਹਾਨੀ ਤਰੱਕੀ ਦੇ ਘਾਟੇ ਪਾਰੋਂ ਹੁੰਦੀ ਹੈ, ਭਈ ਉਹ ਅਜੀਬ ਕੰਮ ਅੱਜ ਆਮ ਤੌਰ ਤੇ ਦੁਹਰਾਏ ਨਹੀਂ ਜਾਂਦੇ। ਉਹਦੀ ਤਾਲੀਮ ਤੇ ਨਮੂਨੇ ਮਗਰ ਟੁਰਨ ਨੂੰ ਕੌਣ ਤਿਆਰ ਹੈ? ਸਾਰਿਆਂ ਨੇ ਛੇਤੀ ਜਾਂ ਕੁਝ ਚਿਰ ਬਾਅਦ ਮਸੀਹ ਯਾਨੀ ਰੱਬ ਦੇ ਅਸਲੀ ਤਸੱਵੁਰ ਵਿੱਚ ਆਪਣੇ ਆਪ ਨੂੰ ਜੋੜਨਾ ਹੈ। ਯਿਸੂ ਦੀ ਇੰਤਹਾਈ ਇਨਸਾਨੀ ਕੁਰਬਾਨੀ ਦੀ ਹਦਾਇਤ ਇਹ ਸੀ ਭਈ ਉਹ ਆਪਣਾ ਖਰੀਦਿਆ ਹੋਇਆ ਪਾਕ ਖਜ਼ਾਨਾ ਪਾਪ ਆਲੂਦ ਇਨਸਾਨ ਦੇ ਖਾਲੀ ਗਦਾਮਾਂ ਵਿੱਚ ਆਜ਼ਾਦੀ ਨਾਲ ਪਾਵੇ। ਉਹਦੇ ਇਲਾਹੀ ਇਖਤਿਆਰ ਦੀ ਗਵਾਹੀ ਵਿੱਚ ਉਹਨੇ ਇਹ ਸਬੂਤ ਫਰਾਹਮ ਕੀਤਾ ਭਈ ਹਯਾਤੀ, ਸੱਚਾਈ ਤੇ ਮੁਹੱਬਤ ਬਿਮਾਰੀ ਤੇ ਪਾਪੀ ਨੂੰ ਸ਼ਿਫਾ ਦਿੰਦੇ ਨੇ ਤੇ ਅਕਲ ਦੇ ਪਾਰੋਂ ਨਾ ਕਿ ਮਾਦੇ ਦੇ ਪਾਰੋਂ ਮੌਤ ਉੱਤੇ ਫਤਹ ਪਾਉਂਦੇ ਨੇ। ਇਲਾਹੀ ਮੁਹੱਬਤ ਦਾ ਇਹ ਸਭ ਤੋਂ ਉੱਚਾ ਸਬੂਤ ਸੀ ਜਿਹੜਾ ਉਹ ਪੇਸ਼ ਕਰ ਸਕਦਾ ਸੀ। ਆਪਣੇ ਆਪ ਨਾਲ ਸਵਾਲ ਕਰੋ, ਕੀ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤੀਕਰ ਰਸਾਈ ਰੱਖਦੀ ਏ? ਕੀ ਮੈਂ ਸੱਚਾਈ ਤੇ ਮੁਹੱਬਤ ਦੀ ਸ਼ਿਫਾਈਆ ਕੂਵਤ ਦਾ ਇਜ਼ਹਾਰ ਕਰ ਰਿਹਾ ਵਾਂ? ਜੇ ਹਾਂ ਤੇ ਦੁਪਹਿਰ ਤੀਕਰ ਰਸਤਾ ਰੌਸ਼ਨ ਹੁੰਦਾ ਜਾਵੇਗਾ। ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨ ਜੋ ਰੱਬ ਦਾ ਇਦਰਾਕ ਇਨਸਾਨ ਲਈ ਮੁਹੱਈਆ ਕਰਦਾ ਏ। ਇਸ ਖਿਆਲ ਨੂੰ ਹਮੇਸ਼ਾ ਲਈ ਅਪਣਾ ਲਵੋ ਭਈ ਇਹ ਰੂਹਾਨੀ ਖਿਆਲ
ਰੂਲ ਕੁਦਸ ਦੇ ਮਸੀਹ ਹੀ ਹੈ ਜਿਹੜਾ ਤੁਹਾਨੂੰ ਸਾਇੰਸੀ ਯਕੀਨ ਦੇ ਨਾਲ ਉਸ ਸ਼ਿਫਾ ਦੇ ਕਾਨੂੰਨ ਦਾ ਇਜ਼ਹਾਰ ਕਰਨ ਦੇ ਕਾਬਲ ਬਣਾਉਂਦਾ ਹੈ ਜਿਹੜਾ ਪੂਰੀ ਅਸਲੀ ਹਸਤੀ ਨੂੰ ਬੁਨਿਆਦੀ ਤੌਰ 'ਤੇ ਲੋੜ ਤੋਂ ਬਹੁਤਾ ਘੇਰੇ ਵਿੱਚ ਲੈਂਦਿਆਂ ਹੋਏ ਇਲਾਹੀ ਅਸੂਲ ਮੁਹੱਬਤ ਉੱਤੇ ਨਿਊ ਰੱਖਦਾ ਹੈ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕਰਦੀ ਏ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖੇਗਾ। ਜਦੋਂ ਉਹ ਇਹ ਜਾਣੇਗਾ ਵੀ ਰੱਬ ਕਾਦਰ ਮੁਤਲਿਕ ਏ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ ਤੇ ਕਰ ਰਿਹਾ ਏ ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਫਾਈਅਤ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾ ਦੇ ਦੁਬਾਰਾ ਜ਼ਾਹਿਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ ਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਏ ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ ਤੇ ਉਹ ਰੂਹ ਤੇ ਮਸੀਹ ਸ਼ਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਰਾਹ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।